ਬਿਲਕੁਲ ਆਪਰੇਸ਼ਨ ਮਿਡਨਾਈਟ ਹੈਮਰ ਇਸ ਦਾ ਜਿਹੜਾ ਉਹ ਨਾਮ ਰੱਖਿਆ ਗਿਆ ਸੀਗਾ। ਉੱਧਰ ਇਜ਼ਰਾਈਲ ਦੀ ਮਿਲਟਰੀ ਦੇ ਦੁਆਰਾ ਅੱਜ ਈਰਾਨ ਦੇ ਜਿਹੜੇ ਕੁਛ ਸ਼ਹਿਰ ਹੈ, ਜਿਨ੍ਹਾਂ ਵਿੱਚ ਤਹਿਰਾਨ ਤੋਂ ਲੈ ਕੇ ਕਰਮਨ ਸ਼ਾਹ ਜਿਹੜੇ ਵੈਸਟ ਵਾਲੇ ਇਲਾਕੇ 'ਚ ਪੈਂਦੇ ਆ, ਉਹਨਾਂ ਦੇ ਮਿਲਟਰੀ ਇਨਫਰਾਸਟਰਕਚਰ ਦੇ ਉੱਤੇ ਵੀ ਹਮਲਾ ਕੀਤਾ ਗਿਆ। ਈਰਾਨ ਦਾ ਫੋਰਨ ਮਿਨਿਸਟਰ ਅਬਾਸ ਅਰਾਗਚੀ ਉਹਨਾਂ ਦੀ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦੇ ਨਾਲ ਇਸ ਟਾਈਮ ਮੀਟਿੰਗ ਜਿਹੜੀ ਉਹ ਹੋ ਰਹੀ ਆ। ਜਿਹੜੀ ਨਿਊਯਾਰਕ ਪੋਸਟ ਆ ਉਹ ਜਿਹੜੀ ਕਹਿ ਰਹੀ ਆ ਵੀ ਕ੍ਰਿਮੀਨਲ ਨੇ ਚੇਤਾਵਨੀ ਦਿੱਤੀ ਆ, ਧਮਕੀ ਦਿੱਤੀ ਆ ਵੀ ਹੋਰ ਮੁਲਕ ਈਰਾਨ ਨੂੰ ਨਿਊਕਲੀਅਰ ਜਿਹੜੇ ਹਥਿਆਰ ਆ ਉਹ ਦੇ ਸਕਦੇ ਆ, ਜੇ ਇਸ ਦੇ ਵਿੱਚ ਹੋਰ ਮੁਲਕ ਐਸਕੇਲੇਸ਼ਨ ਜਿਹੜੀ ਇਸ ਦੇ ਵਿੱਚ ਵੱਧਦੀ ਹੈਗੀ ਆ। ਸੋ ਇਹ ਇੱਕ ਵੱਡੀ ਜਿਹੜੀ ਸਥਿਤੀ ਆ ਉਹ ਇਸ ਟਾਈਮ ਬਣੀ ਆ। ਦਮਿਤਰੀ ਮੈਦਵਦੇਵ ਜਿਹੜੇ ਉਹਨਾਂ ਦੇ ਹੈਡ ਨੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦੀ ਸਿਕਿਉਰਿਟੀ ਕਾਉਂਸਲ ਦੇ, ਉਹਨਾਂ ਨੇ ਸੈਟਰਡੇ ਜਿਹੜਾ ਉਹ ਕਿਹਾ ਸੀਗਾ ਵੀ ਜਿਹੜਾ 15 ਟਨ ਦਾ GBU ਬੰਕਰ ਬਸਟਰ ਬੰਬ ਆ ਕੰਬੈਟ ਦੇ ਵਿੱਚ ਪਹਿਲੀ ਵਾਰ ਜਿਹੜੀ ਉਸ ਦੀ ਇਸ ਤਰੀਕੇ ਦੇ ਨਾਲ ਵਰਤੋਂ ਕੀਤੀ ਗਈ ਹੈਗੀ ਆ। ਸੋ ਉਹਨਾਂ ਨੇ ਇਹ ਤਾਂ ਨਹੀਂ ਦੱਸਿਆ ਵੀ ਈਰਾਨ ਨੂੰ ਕਿਹੜੇ ਮੁਲਕ ਹਥਿਆਰ ਦੇਣ ਨੂੰ ਰਾਜੀ ਆ, ਪਰ ਉਹਨਾਂ ਨੇ ਇਹ ਗੱਲ ਉੱਥੇ ਜਿਹੜੀ ਉਹ ਕਹਿ ਦਿੱਤੀ ਵੀ ਈਰਾਨ ਨੂੰ ਜਿਹੜੇ ਹਥਿਆਰ ਸਪਲਾਈ ਆ ਉਹ ਕਿਤੇ ਜਾ ਸਕਦੇ ਹੈਗੇ ਆ। ਉਹ ਦੱਸਦੇ ਜਾਈਏ ਵੀ ਮਾਸਕੋ ਰਸ਼ੀਆ ਦੇ ਕੋਲ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਨਿਊਕਲੀਅਰ ਮਿਜ਼ਾਈਲਸ ਹੈਗੀਆਂ ਆ। ਸੋ ਜਿਹੜੇ ਇਰਾਨੀਅਨ ਫੋਰਨ ਮਿਨਿਸਟਰ ਆ ਉਹਨਾਂ ਦੇ ਨਾਲ ਯੂਰਪ ਦੇ ਵੀ ਕਾਊਂਟਰ ਪਾਰਟਸ ਨੇ ਗੱਲਬਾਤ ਕੀਤੀ ਆ। ਇੱਥੋਂ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਐਨਾਲਿਸਿਸ ਵੀ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਜ਼ਰੂਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਚੱਲ ਕੀ ਜਿਹੜਾ ਓਵਰਆਲ ਰਿਹਾ ਆ। ਇਸ ਪੂਰੇ ਮਾਮਲੇ ਦੇ ਵਿੱਚ ਯੂਰਪ ਦੇ ਫੋਰਨ ਮਿਨਿਸਟਰਾਂ ਦੇ ਨਾਲ ਗੱਲਬਾਤ ਕਰਨ ਦੇ ਬਾਵਜੂਦ ਕੋਈ ਹੀਲਾ ਜਾਂ ਕੋਈ ਹੱਲ ਨਾ ਨਿਕਲਣ ਤੋਂ ਇਹ ਪ੍ਰਭਾਵ ਜਾਂਦਾ ਹੈ ਦੁਨੀਆ ਦੇ ਵਿੱਚ ਵੀ ਯੂਰਪ ਦੀ ਜਿਹੜੀ ਸ਼ਕਤੀ ਆ ਉਹ ਕਾਫੀ ਜ਼ਿਆਦਾ ਠੰਡੀ ਪੈ ਚੁੱਕੀ ਆ। ਉਹਦਾ ਹੁਣ ਕੋਈ ਬਹੁਤਾ ਜ਼ੋਰ ਜਿਹੜਾ ਆ ਉਹ ਦੁਨੀਆ 'ਚ ਨਹੀਂ ਰਿਹਾ। ਦੂਜੇ ਪਾਸੇ ਰੂਸ ਤੇ ਚਾਈਨਾ ਜੇ ਉਹ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਬਰਾਬਰ ਆਣ ਖੜੇ ਆ। ਅਮਰੀਕਾ ਦਾ ਜ਼ੋਰ ਅਜੇ ਵੀ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਆ ਵੀ ਜਦੋਂ ਮਰਜ਼ੀ ਜਾ ਕੇ ਜਿੱਥੇ ਮਰਜ਼ੀ ਜਾ ਕੇ ਇਸ ਤਰੀਕੇ ਦੇ ਹਮਲੇ ਜਿਹੜੇ ਉਹ ਕਰ ਸਕਦੇ ਆ। ਨੋ ਡਾਊਟ ਇਹ ਹਮਲਾ ਉਸ ਮੁਲਕ ਦੇ ਉੱਤੇ ਹੋਇਆ ਜਿਨ੍ਹਾਂ ਦੇ ਕੋਲ ਆਪਣਾ ਕੋਈ ਨਿਊਕਲੀਅਰ ਹਥਿਆਰ ਨਹੀਂ ਆ। ਨਿਊਕਲੀਅਰ ਹਥਿਆਰ ਵਾਲੇ ਮੁਲਕਾਂ ਦੇ ਉੱਤੇ ਹਮਲੇ ਕਰਨ ਤੋਂ ਸਾਰੇ ਮੁਲਕ ਗਰੇਜ ਕਰਦੇ ਹੁੰਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ ਤੇ ਇਜ਼ਰਾਈਲ ਦੀ ਪਕੜ ਅਮਰੀਕਾ ਦੀ ਫੋਰਨ ਨੀਤੀ ਦੇ ਉੱਤੇ ਕਿੰਨੀ ਕਾ, ਇਹ ਹਰ ਇੱਕ ਜਾਣਾ ਆਪੋ ਆਪਣੀਆਂ ਜਿਹੜੀਆਂ ਉੱਤੇ ਅਟਕਲਾਂ ਜਿਹੜੀਆਂ ਉਹ ਡੈਫੀਨੇਟਲੀ ਲਗਾ ਰਿਹਾ ਹੈਗਾ ਆ। ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਨੂੰ ਤਾਂ ਗਵਰਨਰ ਕਹਿੰਦੇ ਸੀਗੇ, ਪਰ ਨੇਤਨਯਾਹੂ ਮੈਨੂੰ ਲੱਗਦਾ ਉਹ ਜ਼ਿਆਦਾ ਗਵਰਨਰ ਵਾਲੇ ਜਿਹੜੇ ਅਹੁਦੇ ਦੇ ਉੱਤੇ ਆ, ਕਿਉਂਕਿ ਉਸ ਦੀ ਪ੍ਰੋਟੈਕਸ਼ਨ ਦੇ ਲਈ ਮਨੀ ਦੇਣੀ, ਉਸ ਨੂੰ ਆਰਮ ਟੂ ਟੀਥ ਜਿੱਦਾਂ ਕਹਿੰਦੇ ਆ ਵੀ ਉਹ ਕਰਨਾ, ਤੇ ਉਸ ਦੇ ਕਹਿਣ ਦੇ ਉੱਤੇ ਜਿਹੜੇ ਹੋਰ ਮੁਲਕਾਂ ਦੇ ਉੱਤੇ ਹਮਲੇ ਕਰਨੇ ਆ ਉਹ ਅਮਰੀਕਾ ਬਾਖੂਬੀ ਬੜੇ ਚਿਰ ਤੋਂ ਕਰਦਾ ਆ ਰਿਹਾ ਆ। ਇਰਾਨ ਦਾ ਜਿਹੜਾ ਖਮੀਨੀ ਹੁਣਾਂ ਦੀ ਜਿਹੜੀ ਸਰਕਾਰ ਆ ਜਾਂ ਰਜੀਮ ਆ, ਜੋ ਵੀ ਉਹਨਾਂ ਦਾ ਨਾਮ ਲੈ ਲਓ, ਉਹ ਕੋਈ ਦੁੱਧ ਧੋਤੇ ਨਹੀਂ ਆ। ਉਹਨਾਂ ਦੇ ਦੁਆਰਾ ਜਿਹੜੇ ਹਿਊਮਨ ਰਾਈਟ ਦੇ ਉਹਨਾਂ ਦੇ ਅਬਿਊਜ਼, ਆਮ ਲੋਕਾਂ ਨੂੰ ਉਹਨਾਂ ਨੇ ਲਤਾੜ ਕੇ ਜਿਹੜਾ ਉਹ ਰੱਖਿਆ, ਜੋ ਰਜੀਮ ਦੇ ਉਲਟ ਲੋਕਾਂ ਦੇ ਵਿੱਚ ਭਾਵਨਾ ਆ ਉਸ ਨੂੰ ਦੱਬਣਾ, ਬੁਰਕਾ ਨਾ ਪਾਉਣ ਦੇ ਉੱਤੇ ਕੁੜੀਆਂ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਮਾਰੀ ਗਈਆਂ ਸੀਗੀਆਂ ਰੀਸੈਂਟਲੀ, ਕੁਛ ਏਦਾਂ ਦੀਆਂ ਰਿਪੋਰਟਸ ਵੀ ਜਿਹੜੀਆਂ ਆਈਆਂ ਸੀ। ਸੋ ਉਹਨਾਂ ਦਾ ਵੀ ਕੋਈ ਏਡਾ ਚੀਜ਼ ਨਹੀਂ ਹੈਗੀ ਵੀ ਹਾਂ ਵੀ ਬਹੁਤ ਵਧੀਆ ਜਿਹੜਾ ਉੱਥੇ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹੋ ਜਿਹੇ ਮੌਕੇ ਦੇ ਉੱਤੇ ਈਰਾਨ ਦੇ ਕੋਲ ਜੇ ਨਿਊਕਲੀਅਰ ਅਸਲਾ ਆ ਜਾਂਦਾ ਤਾਂ ਉਹ ਕੀ ਕਰ ਸਕਦੇ ਸੀਗੇ, ਇਹ ਆਉਣ ਵਾਲੇ ਸਮੇਂ ਦੇ ਭਵਿੱਖ ਦੇ ਵਿੱਚ ਸੀਗਾ। ਪਰ ਅਮਰੀਕਾ ਨੇ ਅਹਤਿਆਤੀ ਤੌਰ ਦੇ ਉੱਤੇ ਇਜ਼ਰਾਈਲ ਦਾ ਪ੍ਰੈਸ਼ਰ ਵੀ ਸੀਗਾ ਤੇ ਇੰਟਰਨਲੀ ਵੀ ਬਹੁਤ ਜਿਹੜਾ ਇਹ ਪ੍ਰੈਸ਼ਰ ਸੀ ਵੀ ਈਰਾਨ ਦੇ ਉੱਤੇ ਅਟੈਕ ਜਿਹੜਾ ਉਹ ਕਰਨਾ ਚਾਹੀਦਾ। ਸੋ ਉਹੀ ਟਰੰਪ ਹੁਣਾਂ ਨੇ ਕੀਤਾ। ਪਰ ਟਰੰਪ ਹੁਣਾਂ ਦੀ ਜਿਹੜੀ ਇੱਕ ਪੀਸ ਮੇਕਰ ਬਣਨ ਦੀ ਕੋਸ਼ਿਸ਼ ਆ, ਜਿਹਦੇ ਵਿੱਚ ਉਹਨਾਂ ਨੇ ਇੱਕ ਦੋ ਵਾਰੀ ਇਹ ਵੀ ਕਿਹਾ ਵੀ ਮੈਨੂੰ ਤਾਂ 4-5 ਨੋਬਲ ਪ੍ਰਾਈਜ਼ ਮਿਲ ਜਾਣੇ ਚਾਹੀਦੇ ਸੀਗੇ, ਵੀ ਮੈਂ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਉਹ ਰੁਕਵਾਈਆਂ ਆ। ਤੇ ਪਰ ਜਿਨ੍ਹਾਂ ਜੰਗਾਂ ਦੇ ਕਰਕੇ ਅਮਰੀਕੀ ਲੋਕਾਂ ਨੇ ਉਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਸੀ, ਉਹ ਅਜੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਬਲਕਿ ਇੱਕ ਹੋਰ ਕੌਨਫਲਿਕਟ ਦੇ ਵਿੱਚ ਆਪਾਂ ਐਡ ਜਿਹੜੇ ਉਹ ਹੋਏ ਆ। ਇਸ ਮੌਕੇ ਅਮਰੀਕਨਸ ਬਹੁਤ ਸ਼ਸ਼ੋਪੰਚ ਆ, ਉਹ ਇਹ ਵੀ ਨਹੀਂ ਚਾਹੁੰਦੇ ਵੀ ਈਰਾਨ ਦੇ ਕੋਲ ਨਿਊਕਲੀਅਰ ਹਥਿਆਰ ਆਉਣ, ਤੇ ਇੱਕ ਪਾਸੇ ਇਹ ਵੀ ਕਹਿੰਦੇ ਆ ਵੀ ਹਾਂ ਇਜ਼ਰਾਈਲ ਦੇ ਹੇਠਾਂ ਤੁਸੀਂ ਲੱਗ ਕੇ
ਦੱਬ ਕੇ ਤੇ ਇਹ ਜਿਹੜੀ ਕਾਰਵਾਈ ਨੂੰ ਤੁਸੀਂ ਅੰਜਾਮ ਜਿਹੜਾ ਉਹ ਦਿੱਤਾ ਆ। ਸੋ ਆਉਂਦੇ ਦਿਨਾਂ ਦੇ ਵਿੱਚ ਹੋਰ ਕਲੈਰਿਟੀ ਇਹਨਾਂ ਸਾਰੇ ਮਸਲਿਆਂ ਦੀ ਜਿਹੜੀ ਉਹ ਬਣੇਗੀ। ਪਰ ਨਿਤਨਿਆਹੂ ਦਾ ਚਿਹਰਾ ਵੀ ਇਸ ਦੇ ਵਿੱਚ ਪੂਰਾ ਜਿਹੜਾ ਉਹ ਨੰਗਾ ਹੋਇਆ ਆ, ਵੀ ਉਹ ਅੱਜ ਦਾ ਨਹੀਂ ਕਦ ਦਾ ਹੀ ਜਿਹੜਾ ਆ ਉਹ ਇਸ ਮਾਮਲੇ ਦੇ ਵਿੱਚ ਮਿਡਲ ਈਸਟ ਨੂੰ ਲੈ ਕੇ ਜਿਹੜਾ ਉਹ ਝੂਠ ਬੋਲਦਾ ਆ ਰਿਹਾ ਹੈ।